ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ। ਜੀ ਹੈ ਜੀ ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਜਦੋਂ ਅਮਰੀਕਾ 'ਚ 8 ਜਨਵਰੀ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 9 ਜਨਵਰੀ ਸਾਲ 2026 ਚੜ੍ਹ ਚੁੱਕਿਆ ਹੈ, ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਅਸੀਂ ਹਫ਼ਤੇ 'ਚ ਪਾਈਆਂ ਮੰਡੇ ਟੂ ਫਰਾਈਡੇ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਇਹਨਾਂ ਖਬਰਾਂ ਨੂੰ ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਮਸੂਦ ਬਾਦ ਦੀਆਂ ਖਬਰਾਂ ਹਲੇ ਪਾਕਿਸਤਾਨ ਦੇ ਅਮਨ 'ਚ ਤਬਾਹੀ ਪਿੱਛੇ ਕੁਝ ਗਵਾਂਢੀ ਮੁਲਕਾਂ ਦਾ ਹੱਥ ਹੈ, ਇਹ ਆਖਣਾ ਹੈ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਰਾਂ ਦਾ। ਜੀ ਬਿਲਕੁਲ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਨੇ ਕੱਲ ਕੋਇਟਾ ਦੇ ਵਿੱਚ ਇੱਕ ਇਕੱਠ ਹੈ ਜਿਹੜਾ ਕੋਇਟਾ ਬਲੋਚਿਸਤਾਨ ਦੀ ਰਾਜਧਾਨੀ ਔਰ ਬਲੋਚਿਸਤਾਨ ਦੇ ਹਾਲਾਤ ਨੇ ਜਿਹੜੇ ਉਹ ਦੁਨੀਆ ਤੋਂ ਲੁਕੇ ਨਹੀਂਗੇ ਕਿ ਕਿੰਨਾ ਖੂਨ ਖਰਾਬਾ ਜਿਹੜਾ ਉਹ ਹੋ ਰਿਹਾ ਹੈ, ਕਿੰਨੀ ਅਤਗਰਦੀ ਉੱਥੇ ਹੋ ਰਹੀ ਹੈ। ਜਾਫਰ ਐਕਸਪ੍ਰੈਸ ਹੈ ਜਿਹੜੀ ਉਹਨੂੰ ਜਿੱਦਾਂ ਨਿਸ਼ਾਨਾ ਬਣਾਇਆ ਜਾ ਰਿਹਾ, ਸਾਰੇ ਮਾਮਲੇ ਸਾਹਮਣੇ ਨੇ। ਉੱਥੇ ਉਹਨਾਂ ਨੇ ਇੱਕ ਨਵੀਂ ਸੜਕ ਹੈ ਜਿਹੜੀ ਉਹਦਾ ਕਹਿ ਲਵੋ ਕਿ ਮੁੜ ਧਰਿਆ ਹੈ ਔਰ ਆਖਿਆ ਹੈ ਕਿ ਇਹ ਦਸੰਬਰ 2027 ਤੱਕ ਇਹ ਸੜਕ ਜਿਹੜੀ ਇਹ ਪੂਰੀ ਹੋ ਜਾਣੀ ਹੈ। ਬਲੋਚਿਸਤਾਨ ਦਾ ਇਲਾਕਾ ਹੈ ਚਮਨ, ਉੱਥੋਂ ਲੈ ਕੇ ਤੇ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਤੱਕ ਜਿਹੜਾ ਕਿ ਸਿੰਧ ਦੀ ਰਾਜਧਾਨੀ ਵੀ ਹੈ, ਉੱਥੇ ਤੱਕ ਇਹ ਸੜਕ ਜਿਹੜੀ ਇਹ ਬਣੇਗੀ। ਉਹਦੇ ਕਹਿ ਲਵੋ ਕਿ ਇਫਤਤਾਹ ਮੌਕੇ ਉਹਨਾਂ ਨੇ ਗੱਲਬਾਤ ਕੀਤੀ ਔਰ ਉਹਦੇ 'ਚ ਉਹਨਾਂ ਨੇ ਆਖਿਆ ਕਿ ਬਲੋਚਿਸਤਾਨ ਔਰ ਖੈਬਰ ਪਖਤੂਨਖਵਾ ਸਮੇਤ ਪੂਰੇ ਪਾਕਿਸਤਾਨ 'ਚ ਜਿੱਥੇ ਜਿੱਥੇ ਵੀ ਇਸ ਵੇਲੇ ਅਤਗਰਦੀ ਹੈ ਉਹਨੂੰ ਪਾਕਿਸਤਾਨ ਦੇ ਕੁਝ ਗਵਾਂਢੀ ਮੁਲਕ ਨੇ ਜਿਹੜੇ ਉਹਨਾਂ ਦੀ ਸਪੋਰਟ ਆ। ਉਹਨਾਂ ਨੇ ਇੰਡੀਆ ਦਾ ਔਰ ਅਫਗਾਨਿਸਤਾਨ ਦਾ ਨਾਂ ਤੇ ਨਹੀਂ ਲਿਆ, ਪਰ ਉਹਨਾਂ ਨੇ ਇਹ ਆਖਿਆ ਕਿ ਇਹ ਗਵਾਂਢੀ ਮੁਲਕ ਨੇ ਜਿਹੜੇ ਇਹ ਇੱਥੇ ਇਹ ਸਾਰੀਆਂ ਕਾਰਵਾਈਆਂ ਨੇ ਜਿਹੜੀਆਂ ਇਹਨਾਂ ਦਾ ਹਿੱਸਾ ਨੇ। ਜਦਕਿ ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰੀ ਪੱਧਰ ਤੇ ਕਹਿ ਚੁੱਕਿਆ ਆ ਕਿ ਅਫਗਾਨਿਸਤਾਨ ਦੇ ਅੰਦਰ ਅਤਗਰਦਾਂ ਦੇ ਕੈਂਪ ਨੇ, ਟ੍ਰੇਨਿੰਗ ਸੈਂਟਰ ਨੇ ਔਰ ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਆ ਜਿਹੜੀ ਉਹ ਇੰਡੀਆ ਦੇ ਰਿਹਾ ਹੈ ਔਰ ਉਹਨਾਂ ਦਾ ਮਕਸਦ ਸਿਰਫ ਪਾਕਿਸਤਾਨ 'ਚ ਇਹ ਕਾਰਵਾਈਆਂ ਕਰਨਾ ਹੈ। ਕੱਲ ਪਹਿਲੀ ਵਾਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਇਸ ਤਕਰੀਰ 'ਚ ਇੱਕ ਗੱਲ ਹੋਰ ਵੀ ਕਹੀ, ਬਲੋਚਿਸਤਾਨ ਜਿੱਥੇ ਪੰਜਾਬੀਆਂ ਦੀਆਂ ਸ਼ਨਾਖਤੀ ਕਾਰਡ ਚੈੱਕ ਕਰਕੇ ਤੇ ਲਾਸ਼ਾਂ ਵਾਪਸ ਆਉਂਦੀਆਂ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ, ਉੱਥੇ ਉਹਨਾਂ ਨੇ ਆਖਿਆ ਕਿ ਬਲੋਚਿਸਤਾਨ ਨੇ NFC ਯਾਨੀ ਸੂਬਿਆਂ ਦੇ ਹਿੱਸੇ ਨੇ ਜਿਹੜੇ ਟੈਕਸ ਇਕੱਠਾ ਕਰਦੇ ਨੇ ਸਾਰੇ, ਫਿਰ ਉਸ ਤੋਂ ਬਾਅਦ ਫੈਡਰਲ ਸਰਕਾਰ ਇਹਨਾਂ ਦੀ ਡਿਵੀਜ਼ਨ ਕਰਦੀ ਹੈ ਕਿ ਕਿਹੜੇ ਸੂਬੇ ਦਾ ਕਿੰਨਾ ਹਿੱਸਾ ਬਣਦਾ ਆ, ਉਹ ਦਿੱਤਾ ਜਾਂਦਾ। ਉਹਨਾਂ ਆਖਿਆ ਕਿ ਇਹਦੇ 100% ਦੀ ਵਾਧੇ ਦੀ ਮੰਗ ਕੀਤੀ ਗਈ। ਅੱਜ ਵੀ ਪੰਜਾਬ ਆਪਣੇ ਹਿੱਸੇ ਦੇ 11 ਅਰਬ ਰੁਪਏ ਨੇ ਜਿਹੜੇ ਉਹ ਬਲੋਚਿਸਤਾਨ ਨੂੰ ਦੇਣ ਡਿਆ। ਸਭ ਤੋਂ ਪਹਿਲੇ ਇਸ ਮਾਮਲੇ ਦੇ ਵਿੱਚ ਉਹਨਾਂ ਆਖਿਆ ਕਿ ਪੰਜਾਬ ਆ ਜਿਹੜਾ ਉਹ ਸਾਹਮਣੇ ਆਇਆ, ਉਹਨੇ ਆਖਿਆ ਕਿ ਜੀ ਮੈਂ ਲੀਡ ਕਰਨਾ ਇਸ ਕੰਮ ਨੂੰ। ਕਿਸੇ ਹੋਰ ਸੂਬੇ ਨੇ, ਨਾ ਸਿੰਧ ਨੇ ਤੇ ਨਾ ਖੈਬਰ ਪਖਤੂਨਖਵਾ ਨੇ, ਨਾ ਕਸ਼ਮੀਰ ਨੇ ਤੇ ਨਾ ਗਿਲਗਿਤ ਬਲਤਿਸਤਾਨ ਨੇ, ਕਿਸੇ ਹੋਰ ਨੇ ਨਹੀਂ। ਪੰਜਾਬ ਅੱਗੇ ਆਇਆ, ਉਹਨਾਂ ਆਖਿਆ ਜੀ ਬਿਲਕੁਲ ਠੀਕ ਹੈ, ਬਲੋਚਿਸਤਾਨ ਮਾੜਾ ਹੈ ਔਰ ਮੈਂ ਇਹਦੀ ਹੈਲਪ ਕਰਨਾ ਹੈ। ਔਰ ਅੱਜ ਪ੍ਰਾਈਮ ਮਿਨਿਸਟਰ ਇੱਕ ਕਹਿ ਲਓ ਕਿ ਅਵਾਮੀ ਮੰਚ ਤੇ ਇਹ ਗੱਲ ਮੰਨਣ ਦੇ ਨੇ ਕਿ ਪਾਕਿਸਤਾਨ ਦਾ ਸੂਬਾ ਪੰਜਾਬ 11 ਅਰਬ ਰੁਪਈਆ ਬਾਰੇ ਵਾਰ ਬਲੋਚਿਸਤਾਨ ਦੇ ਉੱਤੇ ਨਿਸ਼ਾਵਰ ਕਰ ਰਿਹਾ ਔਰ ਉੱਥੇ ਸਲੂਕ ਪੰਜਾਬੀਆਂ ਨਾਲ ਜੋ ਹੋ ਰਿਹਾ ਉਹ ਕੋਈ ਲੁਕਿਆ ਨਹੀਂ ਜੀ। ਇਮਰਾਨ ਖਾਨ ਦੀ ਸਿਆਸੀ ਪਾਰਟੀ ਅਤਗਰਦਾਂ ਦੀ ਪੁਸ਼ਤਪਨਾਹੀ ਕਰਨ ਤੋਂ ਇਨਕਾਰੀ ਹੈ। ਮਹਿਮੂਦ ਖਾਨ ਅਚਕਜ਼ਈ ਨੇ ਨਵਾਜ਼ ਸ਼ਰੀਫ ਨੂੰ ਰਲ ਮਿਲ ਕੇ ਤੁਰਨ ਦਾ ਸੱਦਾ ਦਿੱਤਾ। ਅਸਲ ਦੇ ਵਿੱਚ ਪਿਛਲੇ ਦਿਨਾਂ ਜਦੋਂ ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ISPR ਵੱਲੋਂ ਪਿਛਲੇ ਦਿਨਾਂ ਕਿ ਜੀ ਕੁਝ ਦਿਨ ਪਹਿਲਾਂ ਹੀ ਪਰਮੀ ਪ੍ਰੈਸ ਕਾਨਫਰੰਸ ਕੀਤੀ ਗਈ ਜਿਹਦੇ 'ਚ ਦੋ ਟੋਕ ਆਖਿਆ ਗਿਆ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਜਿਹਦਾ ਰਾਜ ਸੂਬਾ ਖੈਬਰ ਪਖਤੂਨਖਵਾ 'ਚ ਹੈ ਔਰ ਸੂਬਾ ਸਰਕਾਰ ਹੈ ਜਿਹੜੀ ਉਹ ਅਤਗਰਦਾਂ ਦੀ ਪੁਸ਼ਤਪਨਾਹੀ ਕਰਨ ਡਈ ਹੈ, ਉਹਨਾਂ ਦੇ ਖਿਲਾਫ ਨਹੀਂ ਤੁਰ ਰਹੀ, ਅਸੀਂ ਕਾਰਵਾਈ ਕਰਨਾ ਚਾਹੁੰਦੇ। ਹੁਣ ਔਰਕਜ਼ਈ 'ਚ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੋ ਟੋਕ ਵੇਰ ਗਈ ਹੈ ਕਿ ਨਹੀਂ ਜੀ ਇੱਥੇ ਕਾਰਵਾਈ ਦਾ ਤੁਕ ਨਹੀਂ ਬਣਦੀ, ਇੱਥੇ ਮਾਮਲੇ ਜਿਹੜੇ ਖਰਾਬ ਹੋਣਗੇ ਔਰ ਫੌਜ ਉੱਥੇ ਸੁਣਿਆ ਕਿ ਹੁਣ ਆਪਰੇਸ਼ਨ ਕਰਨ ਜਾ ਰਹੀ ਹੈ। ਉਸ ਤੋਂ ਬਾਅਦ ਉਹਨਾਂ ਨੇ ਬਿਆਨ ਦਿੱਤਾ ਕਿ ਜੀ ਇਹ ਪੁਸ਼ਤਪਨਾਹੀ ਕਰਨ ਦੇ ਨੇ। ਹੁਣ ਇਮਰਾਨ ਖਾਨ ਦੀ ਸਿਆਸੀ ਪਾਰਟੀ ਤੋਂ ਬੈਰਿਸਟਰ ਅਕਰਮ ਹੋਣੇ ਨੇ, ਜਿਹੜੇ ਬੈਰਿਸਟਰ ਗੋਹਰ ਨੇ, ਇਹਨਾਂ ਨੇ ਇੱਕ ਭਰਵੀਂ ਪ੍ਰੈਸ ਕਾਨਫਰੰਸ ਜਿਹੜੀ ਉਹ ਕੱਲ ਇਸਲਾਮਾਬਾਦ 'ਚ ਕੀਤੀ, ਜਿਹਦੇ 'ਚ ਇਹਨਾਂ ਨੇ ਆਖਿਆ ਕਿ ਜੀ ਅਸੀਂ ਦੋ ਟੋਕ ਕਹਿੰਦੇ ਆ, ਅਤਗਰਦੀ ਹੈ ਜਿਹੜੀ ਦਾ ਨਾ ਕੋਈ ਧਰਮ ਹੁੰਦਾ ਆ, ਨਾ ਕੋਈ ਇਹਦੀ ਮੁਲਕੀ ਸ਼ਖਸੀਅਤ ਜਾਂ ਵਕਾਰ ਜਾਂ ਸ਼ਨਾਖਤ ਹੁੰਦੀ ਹੈ ਔਰ ਅਸੀਂ ਇਸ ਅਤਗਰਦੀ ਦੇ ਖਿਲਾਫ ਆ। ਅਸੀਂ ਸਿਰਫ ਇਹ ਚਾਹ ਰਹੇ ਹਾਂ ਕਿ ਉਹ ਕਬੀਲੇ ਜਿਹੜੇ ਪਾਕਿਸਤਾਨ ਦੇ ਵਿੱਚ ਵਸਦੇ ਨੇ, ਖੈਬਰ ਪਖਤੂਨਖਵਾ ਟ੍ਰਾਈਬਲਸ ਏਰੀਆ ਨੇ, ਉਹਨਾਂ ਦੇ ਵਿੱਚ ਅਗਰ ਇਹ ਅਤਗਰਦਾਂ ਨੂੰ ਪਨਾਹ ਦਿੰਦੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਏ। ਜਦੋਂ ਕਾਰਵਾਈ ਕੀਤੀ ਜਾਏਗੀ, ਕਾਰਵਾਈ 'ਚ ਕਈ ਬੇਗੁਨਾਹ ਨੇ ਜਿਹੜੇ ਉਹ ਮਰਨੇ ਨੇ, ਆਪੋ ਆਪਣੀ ਉਹਨਾਂ ਨੇ ਚਿੰਤਾ ਹੈ ਜਿਹੜੀ ਉਹ ਜ਼ਾਹਰ ਕੀਤੀ। ਸੋ ਉਹਨਾਂ ਨੇ ਆਖਿਆ ਕਿ ਅਸੀਂ ਕਿਸੇ ਸੂਰਤ ਅਤਗਰਦੀ ਦੇ ਹਮਾਇਤੀ ਨਹੀਂ ਹੈ, ਇਹ ਕੰਮ ਜਿਹੜਾ ਇਹ ਇਲਜ਼ਾਮ ਸਾਡੇ ਤੇ ਫੌਜ ਲਾਉਣ ਲਈ ਇਹ ਗਲਤ ਆ। ਮਹਿਮੂਦ ਖਾਨ ਅਚਕਜ਼ਈ ਹੋਣੇ ਨੇ ਜਿਹੜੇ ਉਹ ਕੱਲ ਇਮਰਾਨ ਖਾਨ ਦੇ ਘਰ ਬਣੀ ਗਾਲਾ ਆਪੜੇ ਸਨ, ਜਿੱਥੇ ਬਾਕੀ ਵੀ ਹੁਣ ਕਈ ਕਹਿਣਾ ਹੈ ਕਿ ਕੋਈ ਜ਼ਿੰਮੇਦਾਰ ਤੇ ਹੈ ਨਹੀਂ ਸੀਗਾ, ਉੱਥੇ ਫਿਰ ਉਹਨਾਂ ਨੇ ਪ੍ਰੈਸ ਤੇ ਮੀਡੀਆ ਨਾਲ ਗੱਲਬਾਤ ਕੀਤੀ। ਉਹਨਾਂ ਨੇ ਆਖਿਆ ਕਿ ਜੀ ਕੱਲ ਤੱਕ ਨਵਾਜ਼ ਸ਼ਰੀਫ ਕਹਿੰਦੇ ਸਨ ਕਿ ਵੋਟ ਕੋ ਇੱਜ਼ਤ ਦੋ, ਅਸੀਂ ਅੱਜ ਉਹਨਾਂ ਨੂੰ ਕਹਿੰਦੇ ਆ ਕਿ ਆਓ ਤੁਸੀਂ ਵੀ ਵੋਟ ਨੂੰ ਇੱਜ਼ਤ ਦਵੋ,
ਸਹੀ ਮਤਲਬ ਇਹ ਹੈ ਕਿ ਫਾਰਮ 47 ਦੇ ਨਾਲ ਜਿਹੜੇ ਜੇਤੂ ਨੇ ਉਹ ਫਾਰਮ 45 ਨਾਲ ਤੇ ਨਹੀਂ ਨਾ ਆਏ, ਆਵਾਮ ਨੇ ਤੇ ਫਾਰਮ 45 ਵਾਲਾ ਜਾਂ ਫਾਰਮ 45 ਵਾਲਾ ਫੈਸਲਾ ਦਿੱਤਾ ਸੀਗਾ, ਜੇਤੂ ਹੋਰ ਸਨ। ਤੇ ਇਹ ਧੱਕਾ ਜਿਹੜਾ ਹੋਇਆ ਇਹਦੇ ਚ ਬਾਹਰ ਨਿਕਲੋ, ਇਮਰਾਨ ਖਾਨ ਨੂੰ ਰਿਹਾ ਕਰੋ ਔਰ ਰਲ ਮਿਲ ਕੇ ਮੁਲਕ ਨੂੰ ਅੱਗੇ ਲੈ ਕੇ ਤੁਰੋ, ਇਹ ਸੁਨਾਹ ਜਿਹੜਾ ਇਹ ਕੱਲ ਜੀ ਉਹਨਾਂ ਨੇ ਦਿੱਤਾ ਹੈ ਜੀ। ਪਾਕਿਸਤਾਨ ਨੇ ਸਰਕਾਰੀ ਪੱਧਰ ਤੇ ਅਫਗਾਨਿਸਤਾਨ ਤੋਂ ਪੱਕੀਆਂ ਜ਼ਮਾਨਤਾਂ ਮੰਗ ਲਈਆਂ ਨੇ, ਕੀ ਜਾਣਕਾਰੀ? ਇਹ ਜੀ ਹਰ ਵੀਰਵਾਰ ਨੂੰ ਪਾਕਿਸਤਾਨੀ ਫਾਰਨ ਆਫਿਸ ਵੱਲੋਂ ਇੱਕ ਭਰਵੀਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ, ਜਿਹੜੀ ਕੱਲ ਵੀ ਕੀਤੀ ਗਈ, ਔਰ ਇਹਦੇ ਵਿੱਚ ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਦਾ ਆਖਣਾ ਕਿ ਅਸੀਂ ਅਫਗਾਨਿਸਤਾਨ ਤੋਂ ਕਾਬਲੇ ਤਸਦੀਕ, ਜਿਨ੍ਹਾਂ ਦੀ ਤਸਦੀਕ ਹੋ ਸਕੇ, ਲਿਖਤੀ ਜਿਹੜੀਆਂ ਸਮਝੌਤੇ ਦੇ ਰੂਪ 'ਚ ਹੁਣ ਪੱਕੀਆਂ ਜ਼ਮਾਨਤਾਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਅਮਲ ਵੀ ਮੰਗਨੇ ਆ ਔਰ ਉਹ ਜ਼ਮਾਨਤਾਂ ਵੀ ਮੰਗਨੇ ਆ। ਅਫਗਾਨਿਸਤਾਨ ਨੇ ਉਥੋਂ ਦੇ ਧਾਰਮਿਕ ਆਲਮ ਨੇ ਜਿਹੜੇ ਉਹਨਾਂ ਨੇ ਫਤਵਾ ਦਿੱਤਾ ਹੈ। ਪਾਕਿਸਤਾਨ ਕਹਿੰਦੇ ਨੇ ਕਿ ਪਹਿਲਾਂ ਅਸੀਂ ਦੋ ਟੋਕ ਲਫ਼ਜ਼ਾਂ ਦੇ ਵਿੱਚ ਕਦੀ ਵੀ ਪਬਲਿਕਲੀ ਅਫਗਾਨਿਸਤਾਨ ਦੇ ਨਾਲ ਇਹਦਾ ਗੱਲਬਾਤ ਨਹੀਂ ਸੀ ਕੀਤੀ ਹੈ। ਸਰਕਾਰੀ ਪੱਧਰ ਤੇ ਅਸੀਂ ਪਹਿਲਾਂ ਇਹ ਇਕਰਾਰ ਵੀ ਕਰ ਰਹੇ ਹਾਂ ਔਰ ਇਹ ਮੰਗ ਵੀ ਕਰ ਰਹੇ ਹਾਂ ਕਿ ਅਸੀਂ ਅਫਗਾਨਿਸਤਾਨ ਦੇ ਨਾਲ ਕੋਈ ਮਤੱਕਾ ਨਹੀਂ ਚਾਹੁੰਦੇ, ਪਰ ਅਸੀਂ ਇਹ ਵੀ ਕਹਿੰਦੇ ਆ ਕਿ ਕੋਈ ਅਫਗਾਨ ਸ਼ਹਿਰੀ ਦੁਨੀਆ ਭਰ 'ਚ ਕਿਤੇ ਵੀ ਅਤਗਰਦੀ ਦਾ ਜਿਹੜਾ ਸਬਬ ਨਾ ਬਣੇ, ਸਿਰਫ ਪਾਕਿਸਤਾਨ 'ਚ ਨਹੀਂ, ਦੁਨੀਆ ਦੇ ਕਿਸੇ ਹੋਰ ਮੁਲਕ 'ਚ ਵੀ। ਨਾਲ ਹੀ ਉਹਨਾਂ ਨੇ ਆਖਿਆ ਕਿ ਪਾਕਿਸਤਾਨ ਦੇ, ਚਾਈਨਾ ਦੇ ਔਰ ਅਫਗਾਨਿਸਤਾਨ ਦੇ ਜਿਹੜੇ ਫੋਰਨ ਮਿਨਿਸਟਰਸ ਨੇ, ਇਹਨਾਂ ਦਾ ਆਪਸ 'ਚ ਗੱਲਬਾਤ ਦਾ ਜਿਹੜਾ ਦੌਰ ਚੱਲਣ ਡਿਆ ਸੀਗਾ, ਨਾਕਾਮ ਹੋਇਆ ਜਾਂ ਕਾਮਯਾਬ ਹੋਇਆ, ਅਸੀਂ ਅੱਗੇ ਵੀ ਇਹਨੂੰ ਚਲਾਉਂਦੇ ਰਹਾਂਗੇ ਕਿਉਂਕਿ ਅਸੀਂ ਗੱਲਬਾਤ ਦੇ ਉੱਤੇ ਯਕੀਨ ਇਤਬਾਰ ਰੱਖਦੇ ਹਾਂ। ਪਰ ਪਾਕਿਸਤਾਨ ਦੇ ਵਿੱਚ ਕਿਸੇ ਵੀ ਕਾਰਵਾਈ ਦੇ ਨਾ ਹੋਣ ਦੀ ਔਰ ਉਹਦੇ ਵਾਸਤੇ ਅਫਗਾਨਿਸਤਾਨ ਦੀ ਧਰਤੀ ਦੇ ਨਾ ਵਰਤੇ ਜਾਣ ਦੀ ਔਰ ਕਿਸੇ ਅਫਗਾਨ ਸ਼ਹਿਰੀ ਦੇ ਕਿਸੇ ਹਮਲੇ ਦੇ ਵਿੱਚ ਨਾ ਵਰਤੇ ਜਾਣ ਦੀ ਜ਼ਮਾਨਤ ਜਿਹੜੀ ਉਹ ਸਾਨੂੰ ਲਿਖਤੀ ਰੂਪਾਂ ਦੇ ਵਿੱਚ ਹੈ ਜਿਹੜਾ ਉਹ ਅਫਗਾਨਿਸਤਾਨ ਦਵੇ। ਉਹ ਇਹ ਸਭ ਕੁਝ ਹੈ ਜਿਹੜਾ ਪਹਿਲਾਂ ਵੀ ਪਾਕਿਸਤਾਨ ਨੇ ਕਿਹਾ ਸੀਗਾ, ਹੁਣ ਇਹ ਤਾਜ਼ਾ ਬਿਆਨ ਜਿਹੜਾ ਇਹਦੇ 'ਚ ਖੁੱਲੀ ਡੁੱਲੀ ਮੰਗ ਕੀਤੀ ਗਈ ਜੀ। ਸਾਊਦੀ ਅਰਬ ਨੇ ਪਾਕਿਸਤਾਨ ਨੂੰ ਆਖਿਆ ਹੈ ਕਿ $2 ਅਰਬ ਦੇ ਬਦਲੇ ਮੈਨੂੰ JF-17 ਥੰਡਰ ਜਹਾਜ਼, ਜਿਹੜਾ ਲੜਾਕਾ ਜਹਾਜ਼ ਹੈਗਾ, ਉਹਦੇ ਇੱਕ ਤਾਂ ਨਹੀਂ ਮੰਗਿਆ ਜੀ। ਔਰ ਸਾਊਦੀ ਅਰਬ ਦੇ ਕਰਜ਼ਿਆਂ 'ਚ ਤੇ ਪਾਕਿਸਤਾਨ ਦਾ ਵਾਲ ਵੀ ਨਹੀਂ ਹੈ। ਇਸ ਟਾਈਮ ਵੀ ਪਾਕਿਸਤਾਨ ਦੇ ਜਿਹੜੇ ਰਿਜ਼ਰਵਸ ਨੇ ਉਹਨਾਂ ਦੇ ਵਿੱਚ UAE ਹੈ ਤੇ ਜਾਂ ਸਾਊਦੀ ਅਰਬ ਹੈ, ਇਹਨਾਂ ਦੇ ਹੀ ਤੇ ਪਏ ਨੇ। ਅਦਰਵਾਈਜ਼ ਤੇ ਪਾਕਿਸਤਾਨੀ ਕਰੰਸੀ ਹੈ ਜਿਹੜੀ ਉਹ ਕਿਤੇ ਕਿਤੇ ਪਾਕਿਸਤਾਨ ਡਿਫਾਲਟ ਹੋ ਜਾਏ, ਸੋ ਉਹ ਕਰਜ਼ਾ ਜਿਹੜਾ ਉਹ ਰੀਸ਼ਡਿਊਲ ਕਰਨ ਨਾਲੋਂ ਗੱਲਬਾਤ ਚੱਲ ਰਹੀ ਹੈ। ਮੰਗ ਇਹ ਸਾਹਮਣੇ ਆਈ ਹੈ ਕਿ ਪਾਕਿਸਤਾਨ ਦੇ JF-17 ਲੜਾਕਾ ਹਵਾਈ ਜਹਾਜ਼ ਨੇ ਜਿਹੜੇ ਤੁਸੀਂ ਸਾਡੇ ਪੈਸੇ ਮੋੜਨੇ ਨੇ, ਇਹਨਾਂ ਨੂੰ ਉਹਦੇ 'ਚ ਸੌਦੇ 'ਚ ਬਦਲਨੇ ਨੇ। ਇਹ ਹੁਣ $2 ਅਰਬ ਦੇ ਬਦਲੇ ਕਿੰਨੇ ਕੁ ਦੇਣੇ ਨੇ, ਕਿੱਦਾਂ ਦੇਣੇ ਨੇ, ਇਹ ਤੇ ਆਉਣ ਵਾਲਾ ਵਕਤ ਪਤਾ ਲੱਗੇਗਾ। ਬਹਰਲ ਇੱਕ ਗੱਲ ਹੈ ਕਿ ਪਾਕਿਸਤਾਨੀ JF-17 ਹਵਾਈ ਜਹਾਜ਼ ਨੇ ਜਿਹੜੇ ਉਹਨਾਂ ਦਾ ਚਰਚਾ ਹਰ ਪਾਸੇ ਜਿਹੜੇ ਚਾਈਨਾ ਦੇ ਨਾਲ ਰਲ ਕੇ ਪਾਕਿਸਤਾਨ ਨੇ ਬਣਾਏ ਨੇ। ਬੰਗਲਾਦੇਸ਼ ਨੇ ਵੀ ਕੱਲ ਮੰਗੇ ਨੇ ਜੀ, ਔਰ ਬਕਾਇਦਾ ਬੰਗਲਾਦੇਸ਼ ਦੇ 에ਅਰ ਚੀਫ ਨੇ ਜਿਹੜੇ ਉਹ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਆਸਮ ਅਯੂਬ ਨੂੰ ਕੱਲ ਮਿਲੇ ਵੀ ਨੇ, ਔਰ ਪਾਕਿਸਤਾਨ ਨੇ ਕੋਈ ਸੁਣਿਆ ਕਿ ਨਹੀਂ ਮੇਰਾ ਜ਼ਮਨਦੀ ਜੇ ਵੀ ਜ਼ਾਹਰ ਕੀਤੀ ਹੈ। ਉਧਰੋਂ ਸਾਊਦੀ ਅਰਬ ਵੀ ਗਾਹਕ ਆ ਗਿਆ ਤੇ ਸੁਣਨ 'ਚ ਇਹ ਵੀ ਪਤਾ ਲੱਗ ਰਿਹਾ ਹੈ ਕਿ ਬਹੁਤ ਸਾਰੇ ਅਰਬ ਮੁਲਕ ਨੇ ਜਿਹੜੇ ਹੋਰ, ਜਿਨ੍ਹਾਂ ਦੇ ਵਿੱਚ ਇੱਕ ਸੁਣਿਆ ਜਾ ਰਿਹਾ UAE ਦਾ ਨਾਂ ਔਰ ਇਜਿਪਟ, ਮਿਸਰ ਆ ਜਿਹੜਾ, ਇਹ ਵੀ ਇੰਟਰਸਟਿਡ ਹੈ। ਇਹ ਖਬਰਾਂ ਮਿਲ ਰਹੀਆਂ ਨੇ ਸਾਨੂੰ। ਤੇ ਜੇ ਇਹ ਕਹਿ ਲਵੋ ਕਿ ਜੰਗੀ ਲੜਾਕਾ ਹਵਾਈ ਜਹਾਜ਼ ਜਾਂ ਅਸਲੇ ਦੇ ਮੱਧ ਦੇ ਵਿੱਚ ਹੀ ਆਉਂਦਾ ਆ, ਇਹ ਗਾਹਕ ਲੱਭ ਜਾਂਦੇ ਨੇ ਪਾਕਿਸਤਾਨ ਨੂੰ, ਚੰਗੇ ਗਾਹਕ ਲੱਭ ਜਾਂਦੇ ਨੇ। ਚਲੋ ਅਸਲਾ ਵੇਚਣ ਵਾਲੇ ਮੁਲਕਾਂ ਦੇ ਵਿੱਚ ਵੀ ਹੈ ਕਿ ਮੈਂ ਤੇ ਵੈਸੇ ਅਸਲੇ ਨੂੰ ਅੰਨ ਦਾ ਦੁਸ਼ਮਣ ਹੀ ਸਮਝਣਾ ਹੈ, ਪਰ ਇਹ ਮਾਮਲੇ ਹੁਣ ਜਿਹੜੇ ਵੱਧ ਰਹੇ ਨੇ, ਇਹ ਤੋਂ ਇਹ ਪਤਾ ਲੱਗ ਰਿਹਾ ਕਿ ਪਾਕਿਸਤਾਨ ਕੋਲ ਕੋਈ ਸ਼ਾਇਦ ਐਸੀ ਹੈ ਜਿਹੜੀ ਦੁਨੀਆ ਲੈਣਾ ਚਾਹੁੰਦੀ ਹੈ, ਨਹੀਂ ਤੇ ਅਸੀਂ ਤੇ ਕਰਜ਼ਾ ਹੀ ਮੰਗਦੇ ਆਂ ਜੀ। ਪਾਕਿਸਤਾਨ ਸੁਪਰ ਲੀਗ 'ਚ 2 ਨਵੀਆਂ ਟੀਮਾਂ ਆਈਆਂ ਨੇ, ਅਰਬਾਂ ਦੀਆਂ ਬੋਲੀਆਂ ਲੱਗੀਆਂ ਨੇ, ਇੱਕ ਗਾਹਕ ਅਮਰੀਕੀ ਸ਼ਹਿਰੀ ਵੀ ਹੈ। ਅਸਲ ਦੇ ਵਿੱਚ ਜੀ ਉਮੀਦ ਨਹੀਂ ਸੀ ਕੀਤੀ ਜਾ ਰਹੀ। ਇਹ ਪਾਕਿਸਤਾਨ ਸੁਪਰ ਲੀਗ ਦਾ ਜਿਹੜਾ ਅਗਲਾ ਹੁਣ ਹੋਣਾ ਹੈ ਨਾ, ਸੈਸ਼ਨ 11ਵਾਂ ਹੋਣਾ ਆ, ਉਹਦੇ ਵਾਸਤੇ ਟੀਮਾਂ ਦੀ ਬੋਲੀ ਹੋਣੀ ਸੀ, ਕਿਉਂਕਿ ਮੁਲਤਾਨ ਸੁਲਤਾਨਸ ਜਹਾਂਗੀਰ ਤਰੀਨ ਦੇ ਮੁੰਡੇ ਨੇ ਛੱਡ ਦਿੱਤੀ। ਇਸ ਬੋਲੀ 'ਚ ਵੀ ਉਹ ਹੈ ਸਨ। ਅੱਛਾ, ਐ ਜਦੋਂ ਬੋਲੀ ਦੇਣ ਵਾਸਤੇ 10 ਪਾਰਟੀਆਂ ਸਨ, 2 ਟੀਮਾਂ ਸਨ, 7 ਟੀਮਾਂ ਹੋ ਗਈਆਂ ਜੀ। ਹੁਣ ਇਹ 8 ਟੀਮਾਂ ਹੋ ਗਈਆਂ, 2 ਟੀਮਾਂ ਸਨ, ਇਹਨਾਂ ਦੋਵਾਂ ਦੀ ਬੋਲੀ ਹੋਣੀ ਸੀਗੀ। ਜਹਾਂਗੀਰ ਤਰੀਨ ਦਾ ਮੁੰਡਾ ਐਨ ਬਿਲ ਸਰਪਰਾਂ ਹੋ ਗਿਆ। ਉਸ ਤੋਂ ਬਾਅਦ ਫਿਰ ਬਾਕੀ 9 ਲੋਕ ਨੇ ਜਿਹੜੇ ਉਹਨਾਂ ਨੇ ਬੋਲੀ ਦਿੱਤੀ। ਟੌਪ ਦੀ ਬੋਲੀ ਹੈ ਜਿਹੜੀ ਉਹ ਰਹੀ 185 ਕਰੋੜ, ਯਾਨੀ 1 ਅਰਬ 85 ਕਰੋੜ ਰੁਪਏ 'ਚ 5 ਸਾਲ ਲਈ ਇੱਕ ਟੀਮ ਹੈ ਜਿਹੜੀ ਉਹ ਗਈ ਹੈ। ਔਰ ਹਰ ਸੈਸ਼ਨ 'ਚ, ਯਾਨੀ ਜਿੰਨੇ ਸੀਜ਼ਨ ਹੋਣਗੇ, ਇੱਕ ਸੀਜ਼ਨ 'ਚ ਪਾਕਿਸਤਾਨ ਕ੍ਰਿਕਟ ਬੋਰਡ ਨੇ ਜ਼ਮਾਨਤ ਦਿੱਤੀ ਹੈ ਇਹਨਾਂ ਟੀਮਾਂ ਨੂੰ ਕਿ ਤੁਸੀਂ 85 ਕਰੋੜ ਦਾ ਖਾਲਸ ਮੁਨਾਫਾ ਕਮਾਓਗੇ। ਤੇ ਜੇ 85 ਕਰੋੜ ਦਾ ਮੁਨਾਫਾ ਇੱਕ ਕਹਿ ਲਵੋ ਕਿ ਉਹਦੇ 'ਚ ਆਉਂਦਾ ਆ ਸੀਜ਼ਨ 'ਚ, ਤੇ 5 ਸੀਜ਼ਨਾਂ ਵਾਸਤੇ ਟੀਮ ਹੈ, ਇਹ ਤੇ ਪੈਸੇ ਇੰਜ ਚੁਟਕੀ 'ਚ ਪੂਰੇ ਹੋ ਜਾਣੇ ਜੇ ਇਹ ਜ਼ਮਾਨਤ ਦੇ ਮੁਤਾਬਕ ਲੱਭ ਜਾਂਦੇ ਨੇ। ਇੱਕ ਗੱਲ। ਨੰਬਰ 2, ਇਹਦੇ ਵਿੱਚ ਕੁੱਲ ਮਿਲਾ ਕੇ 2 ਟੀਮਾਂ ਗਈਆਂ, ਜਿਨ੍ਹਾਂ 'ਚੋਂ ਇੱਕ ਗਈ 175 ਕਰੋੜ 'ਚ, ਯਾਨੀ 1 ਅਰਬ 75 ਕਰੋੜ 'ਚ, ਤੇ ਦੂਸਰੀ ਹੈ ਜਿਹੜੀ ਉਹ ਗਈ 185 ਕਰੋੜ 'ਚ, 1 ਅਰਬ 85 ਕਰੋੜ 'ਚ। ਇੱਕ ਟੀਮ ਦਾ ਨਾਂ ਹੈ ਜਿਹੜਾ ਉਹ ਜੀ, ਜਿਹੜੀਆਂ ਟੀਮਾਂ ਵਿਕੀਆਂ ਨੇ ਉਹਨਾਂ ਦੇ ਵਿੱਚ ਮੈਂ ਦੱਸਦਾ ਜਾਵਾਂ। ਇੱਕ ਟੀਮ ਹੈ ਜਿਹੜੀ ਉਹਦਾ ਨਾਂ ਹੈ ਸਿਆਲਕੋਟ ਦੀ ਟੀਮ ਹੈ, ਯਾਨੀ ਸਿਆਲਕੋਟ ਸ਼ਹਿਰ ਦੀ ਟੀਮ ਹੈ ਉਹਦੇ ਨਾਂ ਤੇ। ਇੱਕ ਪਾਕਿਸਤਾਨ 'ਚ ਸਿੰਧ ਦਾ ਸ਼ਹਿਰ ਹੈ ਹੈਦਰਾਬਾਦ,
ਇਹ ਹੈਦਰਾਬਾਦ ਦੀ ਟੀਮ ਹੈ ਜਿਹੜੀ ਇਹ ਅਮਰੀਕੀ ਬੇਸ ਮਾਲਕਾਨ ਨੇ ਇਹਨਾਂ ਦੇ, ਜਿਨ੍ਹਾਂ ਦੀਆਂ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੀਆਂ ਕ੍ਰਿਕਟ ਟੀਮਾਂ ਨੇ ਜਿਹੜੀਆਂ ਉਹ ਨੇ, ਉਹਨਾਂ ਕ੍ਰਿਕਟ ਟੀਮਾਂ ਦੇ ਵੀ ਇਹ ਮਾਲਕ ਨੇ। FKS ਗਰੁੱਪ ਆ ਇਹ, ਔਰ ਫਵਾਦ ਸਰਵਰ ਇਹਦੇ ਮਾਲਕ ਨੇ, ਜਿਹੜੇ ਕਦੀ ਆ ਵੀ ਪਾਕਿਸਤਾਨੀ ਸਨ, ਹੁਣ ਅਮਰੀਕਨ ਸ਼ਹਿਰੀ ਨੇ, ਔਰ ਉਹਨਾਂ ਨੇ 1 ਅਰਬ 75 ਕਰੋੜ ਰੁਪਏ 'ਚ ਇਹ ਟੀਮ ਖਰੀਦੀ, ਔਰ ਉਹਨਾਂ ਦਾ ਆਖਣਾ ਹੈ ਕਿ ਅਸੀਂ ਇਸ ਨਾਂ ਦੀ ਇਹ ਟੀਮ ਖਰੀਦਣ ਗਏ ਸਾਂ ਔਰ ਸਾਡਾ ਟਾਰਗੇਟ ਇਹ ਸੀਗਾ ਕਿ ਟੀਮ ਖਰੀਦ ਕੇ ਹੀ ਉੱਠਣਾ। ਸੋ ਉਹਦੇ 'ਚ ਅਸੀਂ ਕਾਮਯਾਬ ਰਹੇ ਹਾਂ। ਇਹ ਵੀ ਇਤਲਾਵਾਂ ਆ ਰਹੀਆਂ ਨੇ ਕਿ ਹੈਦਰਾਬਾਦ ਕ੍ਰਿਕਟ ਸਟੇਡੀਅਮ ਆ ਜਿਹੜਾ ਉਹ ਕਹਿੰਦੇ ਨੇ ਸਾਡੇ ਹਵਾਲੇ ਕਰ ਦਵੋ, ਅਸੀਂ ਇਹਨੂੰ ਇੱਕ ਬਿਲਕੁਲ ਬ੍ਰਾਂਡ ਨਿਊ ਇੰਟਰਨੈਸ਼ਨਲ ਲੈਵਲ ਦਾ ਸਟੇਡੀਅਮ ਜਿਹੜਾ ਉਹ ਬਣਾ ਦਿੰਨੇ ਆ। ਸਿਰਫ ਸਾਨੂੰ ਇਹ ਜ਼ਮਾਨਤ ਦੇ ਦਿੱਤੀ ਜਾਏ ਕਿ ਹਰ ਸਾਲ ਹੋਣ ਵਾਲੇ ਜਿਹੜੇ ਪਾਕਿਸਤਾਨ ਸੁਪਰ ਲੀਗ ਦੇ ਮੈਚ ਨੇ ਇਹ, ਔਰ ਜਿੰਨੇ ਇੰਟਰਨੈਸ਼ਨਲ ਮੈਚ ਹੋਣਗੇ, ਜਿੰਨੇ ਇੰਟਰਨੈਸ਼ਨਲ ਟੂਰ ਹੋਣਗੇ, ਉਹ ਭਾਵੇਂ 3 ਮੈਚ ਨੇ, ਉਹਨਾਂ ਤਿੰਨਾਂ ਚੋਂ ਇੱਕ ਮੈਚ ਇਹਨੂੰ ਦਿੱਤਾ ਜਾਏਗਾ, ਤੇ ਭਾਵੇਂ 30 ਮੈਚ ਨੇ ਹੈਦਰਾਬਾਦ ਸਟੇਡੀਅਮ ਦੇ ਵਿੱਚ ਮੈਚ ਕਰਾਏ ਜਾਣਗੇ। ਸਾਨੂੰ ਕ੍ਰਿਕਟ ਬੋਰਡ ਜ਼ਮਾਨਤ ਦੇ ਦੇਵੇ, ਖਰਚਾ ਜਿੰਨਾ ਆਏਗਾ ਅਸੀਂ ਚੁੱਕਨੇ ਜੀ। ਮਸੂਦ ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰੀਦੀ ਹੁੰਦੀ ਹੈ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਪੰਜਾਬੀ ਰੇਡੀਓ USA ਦੇ ਫੇਸਬੁੱਕ, YouTube, ਇੰਸਟਾਗ੍ਰਾਮ ਔਰ TikTok ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਔਰ ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਗੈਰ ਜਾਨਬਦਾਰ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082 2725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦੇ ਇਜਾਜ਼ਤ, ਅਗਲੀ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।